ਕੈਨੇਡਾ ਵੱਲੋਂ ਭਾਰਤ ਵਿੱਚ ਸੁਰੱਖਿਆ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਗਈ ਜਾਰੀ। ਮੁਸਲਿਮ ਜਥੇਬੰਦੀ PFI ਨੂੰ ਭਾਰਤ ਸਰਕਾਰ ਨੇ ਅੱਤਵਾਦੀ ਜਥੇਬੰਦੀ ਐਲਾਨਦਿਆਂ 5 ਸਾਲਾਂ ਦੀ ਲਾਈ ਪਾਬੰਦੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਕੱਲ੍ਹ ਤੱਕ ਫੈਸਲਾ ਕਰੇਗਾ ਕੇਂਦਰ। ਨੋਰਥ ਸਟਰੀਮ ਪਾਈਪਲਾਈਨ ਵਿੱਚ ਲੀਕੇਜ ਨੇ ਯੂਰਪ ਵਿੱਚ ਪੈਦਾ ਕੀਤਾ ਊਰਜਾ ਸੰਕਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਅਤੇ ਪੜ੍ਹਨ ਜਾਂਦੇ ਵਿਦਿਆਰਥੀਆਂ ਦੇ ਲਈ ਇੱਕ ਖਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਜਿਸ ਐਡਵਾਈਜ਼ਰੀ ਤੋਂ ਬਾਅਦ ਹੁਣ ਰਿਐਕਸ਼ਨ ਦਿੰਦਿਆਂ ਕੈਨੇਡਾ ਦੀ ਗਵਰਨਮੈਂਟ ਨੇ ਵੀ ਭਾਰਤ ਦੇ ਵਿੱਚ ਸਫ਼ਰ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਆ, ਜਿਹਦੇ ਵਿੱਚ ਕਿਹਾ ਗਿਆ ਕਿ ਭਾਰਤ ਦੇ ਵਿੱਚ ਉਹ ਯਾਤਰਾ ਦੌਰਾਨ ਸਤਰਕ ਰਹਿਣ, ਕਿਉਂਕਿ ਭਾਰਤ ਦੇ ਵਿੱਚ ਕਿਸੇ ਵੀ ਸਮੇਂ ਜਿਹੜਾ ਅੱਤਵਾਦੀ ਹਮਲਾ ਹੋ ਸਕਦਾ ਹੈ ਅਤੇ ਭਾਰਤ ਦੇ ਵਿੱਚ ਜਿਹੜੇ ਸੁਰੱਖਿਆ ਹਾਲਾਤ ਨੇ ਉਹ ਚੰਗੇ ਨਹੀਂ ਆ। ਇਸ ਤੋਂ ਇਲਾਵਾ ਇਹ ਵੀ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਕਿ ਪੂਰਬੀ ਸੂਬੇ ਜਿਵੇਂ ਮਨੀਪੁਰ, ਅਸਾਮ ਅਤੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਸੂਬੇ ਪੰਜਾਬ, ਗੁਜਰਾਤ ਅਤੇ ਰਾਜਸਥਾਨ ਦੇ ਵਿੱਚ 10 ਕਿਲੋਮੀਟਰ ਤੱਕ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਥਾਂ ਦੇ ਉੱਤੇ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਲੈਂਡ ਮਾਈਨਸ ਵੀ ਜਿਹੜੀਆਂ ਨੇ ਉਹ ਵਿਛੀਆਂ ਹੋਣ ਕਾਰਨ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਖਾਲਿਸਤਾਨ ਰੈਫਰੈਂਡਮ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਜਿਹੜੇ ਕੂਟਨੀਤਿਕ ਰਿਸ਼ਤੇ ਨੇ ਉਹਨਾਂ ਦੇ ਵਿੱਚ ਤਲਖੀ ਨਜ਼ਰ ਆ ਰਹੀ ਹੈ। ਕੈਨੇਡਾ ਦੀ ਓਨਟਾਰੀਓ ਸਟੇਟ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਸਬੰਧਾਂ 'ਚ ਤਲਖੀ ਵੱਧਦੀ ਨਜ਼ਰ ਆ ਰਹੀ ਹੈ। ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਾਣ ਮੌਕੇ ਸਾਵਧਾਨ ਰਹਿਣ, ਕਿਉਂਕਿ ਉੱਥੇ ਅੱਤਵਾਦੀ ਹਮਲੇ ਦਾ ਖਤਰਾ ਬਣਿਆ ਰਹਿੰਦਾ ਹੈ। ਕੈਨੇਡਾ ਸਰਕਾਰ ਦੇ ਇਸ ਕਦਮ ਨੂੰ ਭਾਰਤ ਵੱਲੋਂ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਲਈ ਜਾਰੀ ਕੀਤੀ ਗਈ ਅਜਿਹੀ ਐਡਵਾਈਜ਼ਰੀ ਦਾ ਜਵਾਬ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਭਾਰਤ ਦੇ ਵਿਦੇਸ਼ ਮਹਿਕਮੇ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਨਫ਼ਰਤੀ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਵਾਧੇ ਕਾਰਨ ਸੁਚੇਤ ਰਿਹਾ ਜਾਵੇ। ਭਾਰਤ ਦੀ ਇਹ ਐਡਵਾਈਜ਼ਰੀ ਕੈਨੇਡਾ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਤੋਂ ਕੁਝ ਦਿਨ ਬਾਅਦ ਆਈ ਸੀ, ਜਿਸ ਵਿੱਚ ਲੱਖਾਂ ਸਿੱਖਾਂ ਨੇ ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਵਰਤੋਂ ਕੀਤੀ ਸੀ। ਕੈਨੇਡਾ ਵੱਲੋਂ 27 ਸਤੰਬਰ ਨੂੰ ਜਾਰੀ ਐਡਵਾਈਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਆਸਾਮ ਅਤੇ ਮਨੀਪੁਰ ਸੂਬਿਆਂ ਵਿੱਚ ਯਾਤਰਾ ਤੋਂ ਗੁਰੇਜ਼ ਕਰਨ, ਕਿਉਂਕਿ ਉੱਥੇ ਅੱਤਵਾਦੀ ਹਮਲੇ ਅਤੇ ਬਗਾਵਤ ਕਾਰਨ ਖਤਰਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਵੀ ਸਰਹੱਦ ਤੋਂ 10 ਕਿਲੋਮੀਟਰ ਇਲਾਕੇ ਵਿੱਚ ਯਾਤਰਾ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਉੱਥੇ ਕਿਸੇ ਵੀ ਸਮੇਂ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਅਤੇ ਲੈਂਡ ਮਾਈਨਸ ਨਾਲ ਹਾਦਸਾ ਵਾਪਰ ਸਕਦਾ ਹੈ। ਭਾਰਤ ਦੀ ਮੁਸਲਿਮ ਜਥੇਬੰਦੀ ਪੋਪੂਲਰ ਫਰੰਟ ਆਫ ਇੰਡੀਆ ਦੇ ਉੱਤੇ ਭਾਰਤ ਸਰਕਾਰ ਦਾ ਕ੍ਰੈਕਡਾਊਨ ਲਗਾਤਾਰ ਜਾਰੀ ਹੈ, ਜਿੱਥੇ ਪਿਛਲੇ ਦਿਨਾਂ ਦੇ ਦੌਰਾਨ PFI ਨਾਲ ਸੰਬੰਧਿਤ ਆਗੂਆਂ ਅਤੇ ਕਾਰਕੁਨਾਂ ਨੂੰ ਵੱਡੇ ਪੱਧਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਪੋਪੂਲਰ ਫਰੰਟ ਆਫ ਇੰਡੀਆ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ, ਅਤੇ ਨਾਲ ਹੀ ਇਸ ਆਰਗੇਨਾਈਜੇਸ਼ਨ ਦੇ ਉੱਤੇ ਅਤੇ ਇਸ ਨਾਲ ਜੁੜੀਆਂ ਹੋਰ ਆਰਗੇਨਾਈਜੇਸ਼ਨਸ ਦੇ ਉੱਤੇ 5 ਸਾਲਾਂ ਦੀ ਪਾਬੰਦੀ ਲਾ ਦਿੱਤੀ ਗਈ ਆ। ਇਹ ਪਾਬੰਦੀ ਬਲੈਕ ਲੋ ਕਰਕੇ ਜਾਣੇ ਜਾਂਦੇ UAPA ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਅਧੀਨ ਲਗਾਈ ਗਈ ਹੈ। ਭਾਰਤ ਸਰਕਾਰ ਨੇ ਮੁਸਲਿਮ ਜਥੇਬੰਦੀ ਪੋਪੂਲਰ ਫਰੰਟ ਆਫ ਇੰਡੀਆ ਦੇ ਸੈਂਕੜੇ ਆਗੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀ ਐਲਾਨ ਕੇ ਇਸ ਤੇ 5 ਸਾਲਾਂ ਦੀ ਪਾਬੰਦੀ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇਹ ਜਥੇਬੰਦੀ ਕਥਿਤ ਤੌਰ ਤੇ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਿਲ ਹੈ ਅਤੇ ਇਸ ਦੇ ISIS ਨਾਲ ਸਬੰਧਾਂ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ PFI ਨਾਲ ਸੰਬੰਧਿਤ ਹੋਰ ਵੀ ਜਥੇਬੰਦੀਆਂ ਤੇ ਪਾਬੰਦੀ ਲਾਈ ਗਈ ਹੈ। ਮਨੁੱਖੀ ਹੱਕਾਂ ਦੇ ਕਾਰਕੁਨਾਂ ਵੱਲੋਂ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ UAPA ਤਹਿਤ ਪਾਬੰਦੀਸ਼ੁਦਾ ਜਥੇਬੰਦੀਆਂ ਵਿੱਚ ਰਿਹੈਬ ਇੰਡੀਆ ਫਾਊਂਡੇਸ਼ਨ, ਕੈਪਸ ਫਰੰਟ ਆਫ ਇੰਡੀਆ, ਆਲ ਇੰਡੀਆ ਇਮਾਮ ਕਾਉਂਸਲ, ਨੈਸ਼ਨਲ ਕਨਫੈਡਰੇਸ਼ਨ ਆਫ ਹਿਊਮਨ ਆਰਗੇਨਾਈਜੇਸ਼ਨ, ਨੈਸ਼ਨਲ ਵੀਮਨਸ ਫਰੰਟ, ਜੂਨੀਅਰ ਫਰੰਟ, ਐਮਪਾਵਰ ਇੰਡੀਆ ਫਾਊਂਡੇਸ਼ਨ ਅਤੇ ਰਿਹੈਬ ਫਾਊਂਡੇਸ਼ਨ ਦੇ ਨਾਮ ਸ਼ਾਮਿਲ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਦੇਰ ਰਾਤ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ PFI ਦੇ ਕੁਝ ਸੰਸਥਾਪਕ ਮੈਂਬਰ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ ਦੇ ਆਗੂ ਹਨ ਅਤੇ PFI ਦੇ ਸਬੰਧ JMB ਨਾਲ ਵੀ ਜੁੜੇ ਹਨ। JMB ਤੇ ਸਿਮੀ ਦੋਵੇਂ ਪਾਬੰਦੀਸ਼ੁਦਾ ਜਥੇਬੰਦੀਆਂ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉੱਤਰ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਸਰਕਾਰਾਂ ਨੇ ਵੀ PFI ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਇਸੇ ਦੌਰਾਨ ਆਮਦਨ ਕਰ ਵਿਭਾਗ ਨੇ ਵੀ ਰਿਹੈਬ ਇੰਡੀਆ ਫਾਊਂਡੇਸ਼ਨ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੋਪੂਲਰ ਫਰੰਟ ਆਫ ਇੰਡੀਆ ਦੀ ਸਥਾਪਨਾ 2006 ਵਿੱਚ ਕੀਤੀ ਗਈ ਸੀ। ਇਹ ਜਥੇਬੰਦੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਯੋਗਦਾਨ ਪਾਉਣ ਦੇ ਕਾਰਜ ਕਰਨ ਦਾ ਦਾਅਵਾ ਕਰਦੀ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜਥੇਬੰਦੀ ਭਾਰਤ ਵਿੱਚ ਰੈਡੀਕਲ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ।
PFI ਤੇ ਪਾਬੰਦੀ ਦੇ ਐਲਾਨ ਮਗਰੋਂ RJD ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਭ ਤੋਂ ਪਹਿਲਾਂ RSS ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਲਾਲੂ ਪ੍ਰਸਾਦ ਯਾਦਵ ਨੇ ਟਵੀਟ ਕੀਤਾ, PFI ਦੀ ਤਰ੍ਹਾਂ ਜਿੰਨੇ ਵੀ ਨਫ਼ਰਤ ਫੈਲਾਉਣ ਵਾਲੇ ਸੰਗਠਨ ਹਨ ਸਭ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸਭ ਤੋਂ ਪਹਿਲਾਂ RSS ਤੇ ਪਾਬੰਦੀ ਲਾਓ, ਇਹ ਉਸ ਤੋਂ ਵੀ ਮਾੜਾ ਸੰਗਠਨ ਹੈ। RSS ਉੱਤੇ 2 ਵਾਰ ਪਹਿਲਾਂ ਵੀ ਪਾਬੰਦੀ ਲੱਗ ਚੁੱਕੀ ਹੈ। ਯਾਦ ਰਹੇ, ਸਭ ਤੋਂ ਪਹਿਲਾਂ RSS ਤੇ ਪਾਬੰਦੀ ਲੋਹ ਪੁਰਸ਼ ਸਰਦਾਰ ਪਟੇਲ ਨੇ ਲਗਾਈ ਸੀ। ਖੱਬੇ ਪੱਖੀ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਕਿਹਾ ਕਿ ਪਾਬੰਦੀ ਲਾਉਣਾ ਮਸਲੇ ਦਾ ਹੱਲ ਨਹੀਂ ਹੈ। ਉਹਨਾਂ PFI ਤੇ ਪਾਬੰਦੀ ਤੋਂ ਬਿਨਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਿਛਲੇ 26 ਸਾਲਾਂ ਤੋਂ ਭਾਰਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਤੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ 1 ਦਿਨ ਦਾ ਸਮਾਂ ਦਿੱਤਾ ਆ ਇਸ ਫਾਂਸੀ ਬਾਰੇ ਫੈਸਲਾ ਕਰਨ ਦੇ ਲਈ। ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮਰਸੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਆ, ਜਿਹੜੀ ਕਿ ਭਾਰਤ ਸਰਕਾਰ ਦੇ ਕੋਲ ਪੈਂਡਿੰਗ ਹੈ ਤੇ ਹੁਣ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ 1 ਦਿਨ ਦੇ ਵਿੱਚ ਇਸ ਮਰਸੀ ਪਟੀਸ਼ਨ ਤੇ ਫੈਸਲਾ ਲੈ ਕੇ ਤੇ ਸੁਪਰੀਮ ਕੋਰਟ ਨੂੰ ਦੱਸੇ। ਭਾਈ ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਕਤਲकांड ਦੇ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਪਿਛਲੇ 26 ਸਾਲਾਂ ਤੋਂ 2007 ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਭਾਰਤ ਦੀ ਜੇਲ੍ਹ 'ਚ ਨਜ਼ਰਬੰਦ ਅਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸੰਬੰਧੀ ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਤੇ ਸਰਕਾਰ 1 ਦਿਨ ਵਿੱਚ ਆਪਣਾ ਫੈਸਲਾ ਦੱਸੇ। ਸੁਪਰੀਮ ਕੋਰਟ ਦੇ ਮੁੱਖ ਜੱਜ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਰਕਾਰ ਜੋ ਮਰਜ਼ੀ ਫੈਸਲਾ ਕਰ ਸਕਦੀ ਹੈ, ਪਰ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ। ਹੁਣ ਸ਼ੁੱਕਰਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਹੋਵੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵਕੀਲ ਨੇ ਦੱਸਿਆ ਕਿ ਉਹ ਪਿਛਲੇ 26 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ 2007 ਤੋਂ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ ਹੈ। ਕੈਲੰਡਰ ਕਿਸੇ ਵੀ ਕੌਮ ਦਾ ਇੱਕ ਅਹਿਮ ਚਿੰਨ੍ਹ ਹੁੰਦਾ ਆ ਤੇ ਸਿੱਖ ਕੌਮ ਦੇ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਣ ਕਰਨ ਵਾਲੇ 90 ਸਾਲਾ ਪਾਲ ਸਿੰਘ ਪੁਰੇਵਾਲ ਅਮਰੀਕਾ ਦੇ ਵਿੱਚ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਦੀ ਅੱਜ ਅੰਤਮ ਅਰਦਾਸ ਮੌਕੇ ਅਮਰੀਕਾ ਅਤੇ ਕੈਨੇਡਾ ਤੋਂ ਵੱਖੋ-ਵੱਖ ਸ਼ਖਸੀਅਤਾਂ ਪਹੁੰਚੀਆਂ ਤੇ ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਦੇ ਲਈ ਉਹਨਾਂ ਨੂੰ ਯਾਦ ਕੀਤਾ। ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਹੋਰਾਂ ਨੂੰ ਅੰਤਮ ਵਿਦਾਇਗੀ ਦੇਣ। ਕਦੇ ਸੋਚਿਆ ਨਹੀਂ ਸੀ ਮਨ ਦੇ ਵਿੱਚ ਵੀ ਇੱਦਾਂ ਦੀ ਗੱਲ ਵੀ ਕਹਿਣੀ ਪਏਗੀ, ਅੰਤਮ ਵਿਦਾਇਗੀ। ਮੌਤ ਜ਼ਿੰਦਗੀ ਦਾ ਸੱਚ ਹੈ ਤੇ ਮਨੁੱਖੀ ਜੀਵਨ ਉਸ ਕਰਤੇ ਦੀ ਇੱਕ ਅਗੰਮੀ ਖੇਡ ਹੈ। ਇੱਕ ਆਤਮਾ ਦਾ ਪਰਮਾਤਮਾ ਨੂੰ ਮਿਲਣ ਦਾ ਸਫ਼ਰ ਹੈ, ਉਸ ਨੂੰ ਅਸੀਂ ਜੀਵਨ ਕਹਿੰਦੇ ਹਾਂ। ਕਿਉਂਕਿ ਸਤਿਗੁਰੂ ਜੀ ਨੇ ਸਿੱਖ ਨੂੰ ਜਿਹੜੀ ਗੁਰਮਤਿ ਦੀ ਜੀਵਨ ਜਾਂਚ ਦਿੱਤੀ ਹੈ, ਉਹਦੇ ਵਿੱਚ ਇਹ ਤਾਂ ਸਮਝਾਇਆ ਕਿ ਤੂੰ ਇੱਕ ਨਿਸ਼ਚਿਤ ਸਮੇਂ ਦੇ ਲਈ ਇਸ ਸੰਸਾਰ ਦੇ ਵਿੱਚ ਹੈ ਔਰ ਉਹਦੇ ਨਾਲ ਉਹਨਾਂ ਨੇ ਇੱਕ ਮੌਤ ਦੀ ਗੱਲ ਵੀ ਕੀਤੀ ਹੈ। ਫਿਜ਼ੀਕਲ ਮੌਤ ਆਉਣੀ ਹੈ ਸਾਰਿਆਂ ਨੂੰ, ਸੰਸਾਰ ਦੇ ਵਿੱਚੋਂ ਇਨਸਾਨ ਨੇ ਤੁਰਨਾ ਹੈ, ਪਰ ਜਿਹੜੀ ਮੌਤ ਦੀ ਗੱਲ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤੀ ਹੈ, ਜਿਸ ਨੂੰ ਆਖਿਆ ਨਾਨਕ ਐਸੀ ਮਰਨੀ ਜੇ ਮਰੇ ਤਾਂ ਸਦ ਜੀਵਨ ਹੋਏ। ਸਦਾ ਰਹਿਣ ਵਾਲਾ ਜਿਹੜਾ ਜੀਵਨ ਹੈ ਉਹ ਕੀ ਹੈ? ਫਿਜ਼ੀਕਲ ਮੌਤ ਦਾ ਬੰਦਾ ਮਰ ਜਾਂਦਾ, ਉਹਦੀ ਜਿਹੜੀ ਕਰਨੀ ਹੈ ਉਹ ਸੰਸਾਰ ਦੇ ਉੱਤੇ ਰਹਿੰਦੀ ਹੈ। ਪੰਥ ਦੇ ਉਹ ਮਹਾਨ ਯੋਧੇ, ਉਸ ਮਹਾਨ ਹੀਰੇ ਜਿਨ੍ਹਾਂ ਦੀ ਅੰਤਮ ਵਿਦਾਇਗੀ ਮੌਕੇ ਅਲੱਗ-ਅਲੱਗ ਥਾਵਾਂ ਤੋਂ ਇਕੱਤਰ ਸਾਰੀ ਸੰਗਤ ਹੋਈ ਹੈ। ਸਾਰਿਆਂ ਨੂੰ ਪੰਥ ਵੱਲੋਂ ਬਖਸ਼ੀ ਫਤਿਹ ਕਰੋ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 2 ਦਹਾਕੇ ਹੋ ਗਏ ਆ ਮੀਡੀਆ 'ਚ ਰਹਿ ਕੇ, ਸ਼ਾਇਦ ਇਸ ਸਦੀ ਦੀ ਕੋਈ ਵੀ ਸਿੱਖ ਹਿਸਟੋਰੀਅਨ, ਸਿੱਖ ਵਿਦਵਾਨ ਨਹੀਂ
ਜਿਨ੍ਹਾਂ ਨਾਲ ਬਹਿ ਕੇ ਵਿਚਾਰਾਂ ਕਰਨ ਦਾ ਜਾਂ ਇੰਟਰਵਿਊ ਕਰਨ ਦਾ ਸੁਭਾਗ ਰੇਡੀਓ ਜਾਂ ਟੈਲੀਵਿਜ਼ਨ ਤੇ ਨਾ ਪ੍ਰਾਪਤ ਹੋਇਆ ਹੋਵੇ। ਜਦੋਂ ਮੈਂ ਨਵਾਂ ਆਇਆ ਸਾਂ ਤੇ ਉਹਨਾਂ ਦਿਨਾਂ 'ਚ ਕੈਲੰਡਰ ਦੀ ਗੱਲ ਚੱਲਦੀ ਸੀ ਤੇ ਕੈਲੰਡਰ ਬਾਰੇ ਸਰਦਾਰ ਪਾਲ ਸਿੰਘ ਪੁਰੇਵਾਲ ਸਟੂਡੀਓ 'ਚ ਬੈਠੇ ਸੀ ਤੇ ਮੈਂ ਪੁੱਛ ਬੈਠਾ ਕਿ ਪੁਰੇਵਾਲ ਸਾਹਿਬ ਤੁਸੀਂ ਕਹਿੰਦੇ ਹੋ ਗੁਰਬਾਣੀ ਅਨੁਸਾਰ ਕੈਲੰਡਰ ਹੈ, ਦੱਸੋਗੇ ਗੁਰਬਾਣੀ ਅਨੁਸਾਰ ਕਿਵੇਂ ਹੈ? ਉਹ ਕਹਿੰਦੇ ਗੁਰਬਾਣੀ 'ਚ ਜਿਨ੍ਹਾਂ ਮਹੀਨਿਆਂ ਦਾ ਜ਼ਿਕਰ ਹੈ, ਗੁਰਬਾਣੀ ਦੇ ਵਿੱਚ ਜਿਨ੍ਹਾਂ ਰੁੱਤਾਂ ਦਾ ਜ਼ਿਕਰ ਹੈ, ਗੁਰਬਾਣੀ ਦੇ ਵਿੱਚ ਜਿਹੜੀ ਲੰਬਾਈ ਦਾ ਜ਼ਿਕਰ ਹੈ, ਮੈਂ ਉਹਨੂੰ ਵੇਖ ਕੇ ਗੁਰਬਾਣੀ ਅਨੁਸਾਰ ਕੈਲੰਡਰ ਬਣਾਇਆ। ਰਾਗ ਤੁਖਾਰੀ ਦੇ ਵਿੱਚ 1107 ਅੰਗ ਤੇ ਇੱਕ ਸ਼ਬਦ ਆਉਂਦਾ ਹੈ, ਰਤ ਫਿਰੈ ਛਾਇਆ ਧਨ ਤੱਕ ਹੈ, ਟੀਂਡ ਲਵੈ ਮੰਝ ਬਾਰੈ। ਤੇ ਜਦੋਂ ਮੈਂ ਅਰਥ ਪੜ੍ਹਦਾ ਸੀ ਨਾ ਸਟੀਕ ਦੇ ਵਿੱਚੋਂ ਕਿ ਬੀਂਡਾ ਟੀਂ ਕਰਦਾ ਹੈ, ਕੋਈ ਇਸ ਤਰ੍ਹਾਂ ਕਰਕੇ ਅਰਥ ਜਿਹੇ ਆਉਂਦੇ ਸਨ। ਪਰ ਜਦੋਂ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਅਰਥ ਸਮਝਾਏ, ਸਿਰ ਘੁੰਮ ਗਿਆ ਕਿ ਸਾਨੂੰ ਤਾਂ ਕੌਮ ਨੂੰ ਪਤਾ ਹੀ ਨਹੀਂ ਕਿ ਗੁਰਬਾਣੀ ਦੇ ਵਿੱਚ ਬਕਾਇਦਾ ਦਿਨ ਸੂਰਜ ਦੇ ਰੱਥ ਫਿਰਨ ਦੀ ਜਿਹੜੀ ਗੱਲ ਹੈ, ਕਦੋਂ ਸੂਰਜ ਛਿਪਦਾ ਹੈ, ਕਦੋਂ ਚੜ੍ਹਦਾ ਹੈ, ਕਦੋਂ ਸਭ ਤੋਂ ਵੱਡਾ ਦਿਨ ਹੁੰਦਾ ਹੈ, ਇਹ ਤਾਂ ਗੁਰਬਾਣੀ 'ਚ ਲਿਖਿਆ ਹੋਇਆ ਹੈ। ਤੇ ਅਸੀਂ ਤੁਰੇ ਫਿਰਦੇ ਹਾਂ ਕੁਰਾਲੀ ਤੇ ਮੁਰਿੰਡੇ ਵਾਲੇ ਪੰਡਤਾਂ ਨੂੰ ਪੁੱਛਣ, ਸਾਡੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਾਂਦੀ ਹੈ ਕਿ ਪੰਡਤ ਜੀ ਸਾਡੇ ਬਾਪੂ ਦਾ ਜਨਮ ਦਿਨ ਕਦੋਂ ਆਉਣਾ ਹੈ। ਮੈਂ ਕਿੰਨੇ ਵੀ ਸ਼ਰਧਾ ਦੇ ਸ਼ਬਦ ਉਹਨਾਂ ਦੀ ਸ਼ਾਨ 'ਚ ਕਹਿ ਲਵਾਂ ਉਹ ਘੱਟ ਹੋਣਗੇ। ਉਹ ਉਹਨਾਂ ਦੀ ਸ਼ਖਸੀਅਤ ਨੂੰ ਬਿਲਕੁਲ ਵੀ ਬਿਆਨ ਨਹੀਂ ਕਰ ਸਕਣਗੇ, ਕਿਉਂਕਿ ਸ਼ਖਸੀਅਤ ਐਡੀ ਵੱਡੀ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੱਥਾ ਟੇਕ ਕੇ 40 ਸਾਲ ਦੀ ਮਿਹਨਤ, ਜੋ ਇੱਕ ਪੰਥ ਨੂੰ ਇੱਕ ਇਕਾਈ 'ਚ ਪਰੋ ਸਕਦੀ ਹੈ, ਨਾਨਕਸ਼ਾਹੀ ਕੈਲੰਡਰ, ਉਹ ਮਿਹਨਤ ਪੰਥ ਦੀ ਭੇਟਾ ਕੀਤਾ ਉਹਨਾਂ ਨੇ। ਮੈਂ ਥੋੜ੍ਹਾ ਚਿਰ ਪਹਿਲਾਂ ਹੀ ਉਹਨਾਂ ਨੂੰ ਪੁੱਛਿਆ ਸੀ, ਜਦੋਂ ਦੇਖਿਆ ਕਿ ਹਾਲਤ ਨਹੀਂ ਠੀਕ ਉਹਨਾਂ ਦੀ ਰਹਿ ਰਹੀ, ਕਿ ਪੁਰੇਵਾਲ ਸਾਹਿਬ ਕੈਲੰਡਰ ਦਾ ਕਿਵੇਂ ਹੋਏਗਾ, ਕੀ ਹੋਏਗਾ। ਉਹਨਾਂ ਨੇ ਬੜੇ ਪ੍ਰੇਮ ਦੇ ਨਾਲ, ਕੋਈ ਸ਼ਿਕਵਾ ਨਹੀਂ ਸੀ, ਇਹ ਕਿਹਾ ਕਿ ਮੈਂ ਪੰਥ ਦੀ ਭੇਟਾ ਕਰ ਚੱਲਿਆ, ਅੱਗੇ ਜਦੋਂ ਪੰਥ ਨੂੰ ਸਵੀਕਾਰ ਹੋਏਗਾ ਉਹ ਕਬੂਲ ਕਰ ਲੈਣਗੇ। ਇਹ ਉਹਨਾਂ ਦੀ ਸ਼ਖਸੀਅਤ ਸੀ। ਜਿੱਥੇ ਉਹਨਾਂ ਪੰਥ ਨੂੰ ਏਕੇ ਵਿੱਚ ਪਰੋਣ ਲਈ ਇਹ ਨਾਨਕਸ਼ਾਹੀ ਕੈਲੰਡਰ ਦਿੱਤਾ, ਉੱਥੇ ਹੀ ਉਹਨਾਂ ਨੇ ਸਾਡੀ ਇੱਥੇ ਕਮਿਊਨਿਟੀ ਨੂੰ ਇਕੱਠੇ ਕਰ ਲਈ। ਨਗਰ ਕੀਰਤਨ ਕਮੇਟੀ ਦੇ ਮੈਂਬਰ ਪਹਿਲੇ ਦਿਨ ਤੋਂ ਉਹ ਸਨ, ਪਹਿਲੇ ਚੇਅਰਮੈਨ ਦੀ ਨਗਰ ਕੀਰਤਨ ਕਮੇਟੀ ਦੇ ਉਹੀ ਸਨ। ਮੈਨੂੰ ਯਾਦ ਹੈ ਕਿ ਮੈਂ ਮੁੱਖ ਸੇਵਾਦਾਰ ਦੀ ਸੇਵਾ ਇੱਥੇ ਨਿਭਾ ਰਿਹਾ ਸੀ ਤੇ 300 ਸਾਲਾ ਦਿਨ ਸਾਰੀ ਦੁਨੀਆ 'ਤੇ ਮਨਾਇਆ ਜਾ ਰਿਹਾ ਸੀ। ਅਸੀਂ ਵੀ ਸੋਚਿਆ ਕਿ ਅਸੀਂ ਵੀ ਇੱਥੇ ਬਣਾਈਏ ਤੇ ਅਸੀਂ ਕਮੇਟੀ ਬਣਾਈ ਸਿੰਘ ਸਭਾ ਗੁਰਦੁਆਰੇ ਦੀ। ਤੇ ਉਹਨਾਂ 'ਚ ਮੈਂ ਬੜੇ ਡਰਦੇ ਲਹਿਜੇ 'ਚ ਨਾਲ ਉਹਨਾਂ ਨਾਲ ਗੱਲ ਕੀਤੀ, ਕਿਉਂਕਿ ਸਾਡੇ ਤੋਂ ਬਹੁਤ ਜ਼ਿਆਦਾ ਵੱਡੇ ਵੀ ਸੀਗੇ ਤੇ ਮਤਲਬ ਗਿਆਨਵਾਨ ਬਹੁਤ ਸੀਗੇ। ਮੈਨੂੰ ਸੀਗਾ ਵੀ ਸ਼ਾਇਦ ਕਬੂਲ ਨਾ ਕਰਨ, ਬੇਨਤੀ ਕੀਤੀ ਕਿ ਤੁਸੀਂ ਇਸ ਕਮੇਟੀ ਦੇ ਮੈਂਬਰ ਬਣੋ। ਔਰ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ, ਅਕਾਲ ਪੁਰਖ ਅੰਤਰਜਾਮੀ। हे ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਪਾਤਸ਼ਾਹ ਜੀ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। हे ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਦਿਉਟਿਆਂ ਦੀ ਓਟ, ਮਿਹਰਬਾਨ ਸਤਿਗੁਰੂ ਜੀ, ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਦਾਤਾਰ ਪਾਤਸ਼ਾਹ, ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ, ਜਹ ਜਹ ਰੱਖੈ ਆਪ ਤੈ ਜਾਏ ਖੜੋਮਣਾ। ਦੇ ਮਹਾਂਵਾਕ ਅਨੁਸਾਰ ਪੰਥ ਦੀ ਮਹਾਨ ਅਜ਼ੀਮ ਸ਼ਖਸੀਅਤ ਸਤਿਕਾਰਯੋਗ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਆਪ ਜੀ ਵੱਲੋਂ ਮਿਲੀ ਹੋਈ ਸਵਾਸਾਂ ਦੀ ਪੂੰਜ ਨੂੰ ਭੋਗਦੇ ਪਿਛਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦਾਤਾਰ ਪਾਤਸ਼ਾਹ ਜੀ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਹੋਏ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਹੈ।
ਪਾਠ ਭੋਗ ਤੋਂ ਪਹਿਲੇ ਗੁਰਬਾਣੀ ਕੀਰਤਨ ਹੋਇਆ। ਦਇਆ ਕਰਨੀ ਦਾਤਾਰ ਪਾਤਸ਼ਾਹ ਜੀਓ, ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ, ਆਪ ਦੇ ਸੇਵਕ ਪਾਸੋਂ ਦਾਤਾਰ ਪਾਤਸ਼ਾਹ ਜੀ ਦਾਸਰਿਆਂ ਪਾਸੋਂ ਆਪ ਦਾ ਜਸ ਗਿਆਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦੇਣੀ, ਅੱਗੇ ਲਈ ਸਮਰਥ ਬਖਸ਼ਿਸ਼ ਕਰਨੀ। ਗੁਰਬਾਣੀ ਕੀਰਤਨ ਦੇ ਭਾਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨੇ। ਚਰਨਾਂ ਵਿੱਚ ਸਦੀਵ ਕਾਲ ਲਈ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਸਮੁੱਚੇ ਪਰਿਵਾਰ ਨੂੰ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਦੀ ਪਰਿਵਾਰ ਵਿੱਚ ਏਕਤਾ ਇਤਵਾਕ ਬਖਸ਼ਿਸ਼ ਕਰਨਾ। ਪਰਿਵਾਰ ਨੂੰ ਆਪਣੇ ਚਰਨਾਂ ਦੀ ਪ੍ਰੀਤ ਪ੍ਰਤੀਤ ਭੈ ਭਾਵਨਾ ਬਖਸ਼ਿਸ਼ ਕਰਨੀ। ਦਇਆ ਕਰਨੀ ਦਾਤਾਰ ਪਾਤਸ਼ਾਹ ਜੀਓ। ਇਸਲਾਮਿਕ ਜਗਤ ਦੇ ਅਹਿਮ ਮੁਲਕ ਸਾਊਦੀ ਅਰੇਬੀਆ ਦੇ ਵਿੱਚ ਰਾਜ ਘਰਾਣੇ ਦੀ ਤਾਕਤ ਅਗਲੀ ਪੀੜ੍ਹੀ ਦੇ ਹੱਥਾਂ ਵਿੱਚ ਜਾ ਰਹੀ ਹੈ। ਰਾਜਾ ਸਲਮਾਨ ਦੇ ਪੁੱਤਰ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਸ਼ਾਹੀ ਹੁਕਮਾਂ ਦੇ ਨਾਲ ਅਗਲਾ ਪ੍ਰਧਾਨ ਮੰਤਰੀ ਦੇਸ਼ ਦਾ ਨਿਯੁਕਤ ਕਰ ਦਿੱਤਾ ਗਿਆ ਹੈ। ਹਾਲਾਂਕਿ 2017 ਤੋਂ ਹੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ਹੱਥ ਵਿੱਚ ਵੱਡੀਆਂ ਤਾਕਤਾਂ ਰਾਜ ਘਰਾਣੇ ਦੀਆਂ ਦੇ ਦਿੱਤੀਆਂ ਗਈਆਂ ਸੀ, ਪਰ ਹੁਣ ਇਸ ਨਿਯੁਕਤੀ ਤੋਂ ਬਾਅਦ ਸ਼ਹਿਜ਼ਾਦਾ, ਜੋ ਕਿ ਲਗਾਤਾਰ ਆਪਣੇ ਫੈਸਲਿਆਂ ਕਾਰਨ ਵਿਵਾਦਾਂ ਦੇ ਵਿੱਚ ਵੀ ਰਿਹਾ, ਭਾਵੇਂ ਉਹ ਪੱਤਰਕਾਰ ਖਸ਼ਗੋਈ ਦੇ ਕਤਲ ਦਾ ਮਾਮਲਾ ਹੋਵੇ ਜਾਂ ਫਿਰ ਰਾਜ ਘਰਾਣੇ ਦੇ ਵਿੱਚ ਆਪਣੇ ਵਿਰੋਧੀ ਆਵਾਜ਼ਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਗੱਲ ਹੋਵੇ, ਪਰ ਹੁਣ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਜਿਹੜਾ ਆ ਉਹ ਪੂਰੀ ਤਰ੍ਹਾਂ ਸਾਊਦੀ ਅਰਬ ਦੀ ਜਿਹੜੀ ਸਿਆਸਤ ਆ, ਉੱਥੋਂ ਦੀ ਰਾਜ ਤਾਕਤ ਆ, ਉਸ ਦੇ ਉੱਤੇ ਬੈਠਦੇ ਨਜ਼ਰ ਆ ਰਹੇ ਨੇ। ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਸ਼ਾਹੀ ਹੁਕਮਾਂ ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ਼ਹਿਜ਼ਾਦਾ ਰਾਜਾ ਸਲਮਾਨ ਦਾ ਵਾਰਿਸ ਹੈ ਅਤੇ ਉਸ ਕੋਲ ਪਹਿਲਾਂ ਹੀ ਬਹੁਤ ਤਾਕਤਾਂ ਹਨ। ਰਾਜ ਦੇ ਰੋਜ਼ਾਨਾ ਦੇ ਕੰਮਕਾਜ ਵੀ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਹੀ ਦੇਖਦਾ ਹੈ। ਸਾਊਦੀ ਪ੍ਰੈਸ ਏਜੰਸੀ ਨੇ ਮੁਹੰਮਦ ਬਿਨ ਸਲਮਾਨ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਹੋਣ ਬਾਰੇ ਖਬਰ ਦਿੱਤੀ। ਸ਼ਾਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਜਾ ਸਲਮਾਨ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਾ ਜਾਰੀ ਰੱਖਣਗੇ। ਇਸ ਤੋਂ ਇਲਾਵਾ ਰਾਜਾ ਸਲਮਾਨ ਦੇ ਇੱਕ ਹੋਰ ਪੁੱਤਰ ਸ਼ਹਿਜ਼ਾਦਾ ਅਬਦੁਲ ਅਜ਼ੀਜ਼ ਬਿਨ ਸਲਮਾਨ ਨੂੰ ਊਰਜਾ ਮੰਤਰੀ ਬਣਾਇਆ ਗਿਆ ਹੈ। ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨੇ 2017 ਵਿੱਚ ਤਾਕਤਵਰ ਅਹੁਦੇ ਸਾਂਭਣ ਤੋਂ ਬਾਅਦ ਰਾਜ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ। ਉਹਨਾਂ ਰਾਜ ਦੀ ਆਰਥਿਕਤਾ ਦੀ ਤੇਲ ਤੇ ਨਿਰਭਰਤਾ ਘਟਾਈ ਤੇ ਔਰਤਾਂ ਨੂੰ ਡਰਾਈਵਿੰਗ ਦੇ ਅਧਿਕਾਰ ਦਿੱਤੇ। ਹਾਲਾਂਕਿ ਸ਼ਹਿਜ਼ਾਦੇ ਵੱਲੋਂ ਰਾਜਸੀ ਪਰਿਵਾਰ ਅੰਦਰ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਲਈ ਵੀ ਜਾਣਿਆ ਜਾਂਦਾ ਹੈ। ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ਗੋਈ ਦਾ 2018 ਵਿੱਚ ਹੋਇਆ ਕਤਲ ਵੀ ਸ਼ਹਿਜ਼ਾਦੇ ਦੇ ਅਕਸ ਨੂੰ ਵੱਡੀ ਸੱਟ ਮਾਰ ਕੇ ਗਿਆ ਸੀ। ਅੱਜ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਸੀ, ਉੱਥੇ ਹੀ ਲਗਾਤਾਰ ਕਈ ਸਰਕਾਰਾਂ ਤੋਂ ਬੇਰੁਜ਼ਗਾਰ ਅਧਿਆਪਕ ਜੋ ਪ੍ਰਦਰਸ਼ਨ ਕਰਦੇ ਰਹੇ ਨੇ, ਉਹ ਵੀ ਅੱਜ ਖਟਕੜ ਕਲਾਂ ਪਹੁੰਚੇ ਸੀ, ਜਿਨ੍ਹਾਂ ਦੀ ਅਗਵਾਈ ਸਿੱਪੀ ਸ਼ਰਮਾ ਜੋ ਲਗਾਤਾਰ ਸੰਘਰਸ਼ ਕਰ ਰਹੇ ਨੇ ਉਹ ਕਰ ਰਹੇ ਸੀ। ਪਰ ਸਿੱਪੀ ਸ਼ਰਮਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉੱਥੇ ਸਮਾਗਮ ਵਾਲੀ ਥਾਂ ਦੇ ਨੇੜੇ ਨਹੀਂ ਜਾਣ ਦਿੱਤਾ, ਜਿਸ ਤੋਂ ਰੋਹ ਵਿੱਚ ਆਏ ਬੇਰੁਜ਼ਗਾਰ ਅਧਿਆਪਕ ਜਿਹੜੇ ਆ ਉਹ ਖਟਕੜ ਕਲਾਂ ਦੀ ਟੈਂਕੀ ਤੇ ਚੜ੍ਹ ਗਏ। ਦੱਸ ਦਈਏ ਕਿ ਸਿੱਪੀ ਸ਼ਰਮਾ ਉਹੀ ਸੰਘਰਸ਼ੀਲ ਆਗੂ ਹੈ ਬੇਰੁਜ਼ਗਾਰ ਅਧਿਆਪਕਾਂ ਦੀ, ਜਿਹੜੇ ਕਿ ਜਦੋਂ ਚੰਨੀ ਸਰਕਾਰ ਦਾ ਸਮਾਂ ਸੀ ਤੇ ਮੋਹਾਲੀ ਦੇ ਵਿੱਚ ਟੈਂਕੀ ਦੇ ਉੱਤੇ ਲਗਾਤਾਰ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸੀ, ਤਾਂ ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉਹਨਾਂ ਦੇ ਕੋਲ ਪਹੁੰਚੇ ਸੀ ਤੇ ਅਰਵਿੰਦ ਕੇਜਰੀਵਾਲ ਨੇ ਸਾਰੇ ਮੀਡੀਆ ਦੇ ਸਾਹਮਣੇ ਸਿੱਪੀ ਸ਼ਰਮਾ ਨੂੰ ਭੈਣ ਕਹਿ ਕੇ ਸੰਬੋਧਨ ਕਰਦਿਆਂ ਅਪੀਲ ਕੀਤੀ ਸੀ ਕਿ ਉਹ ਆਪਣਾ ਸੰਘਰਸ਼ ਖਤਮ ਕਰਨ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਹੁਣ ਸਰਕਾਰ ਆਉਣ ਤੋਂ ਬਾਅਦ ਵੀ ਜਦੋਂ ਇਹਨਾਂ ਸੰਘਰਸ਼ੀਲ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਇਹਨਾਂ ਦੇ ਰਾਹ ਰੋਕ ਰਹੀ ਹੈ, ਤਾਂ ਆਮ ਆਦਮੀ ਪਾਰਟੀ ਸਰਕਾਰ ਉੱਤੇ ਵੱਡੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਸਾਡੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਸਾਡੀਆਂ ਕੁਝ ਕੁੜੀਆਂ ਮੁਕੰਦਪੁਰ ਜਿਹੜਾ ਚੌਕੀ ਹੈ ਉੱਥੇ ਅਰੈਸਟ ਕਰ ਲਿੱਤੀਆਂ ਗਈਆਂ ਨੇ, ਤਾਂ ਬੇਨਤੀ ਹੈ ਕਿ ਉਹਨਾਂ ਨੂੰ ਛਡਾਇਆ ਜਾਵੇ, ਨਹੀਂ ਤਾਂ ਪੂਰੇ 12 ਵਜੇ ਆ ਦੋ ਸਾਥੀ ਜੋ ਪ੍ਰਸ਼ਾਸਨ ਕੜਾ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ। ਸਾਡੇ ਹੱਥ ਵਿੱਚ ਪੈਟਰੋਲ ਵਾਲੀਆਂ ਬੋਤਲਾਂ ਨੇ, ਅਸੀਂ 11 ਸਾਲਾਂ ਤੋਂ ਇਹਨਾਂ ਸਰਕਾਰਾਂ ਤੋਂ ਅੱਕੇ ਹੋਏ ਹਾਂ। ਇੱਥੋਂ ਦੇ ਜਿੰਨਾ ਵੀ ਮੌਜੂਦ ਪ੍ਰਸ਼ਾਸਨ ਖੜਾ ਹੈ ਇਹ ਇਹਨਾਂ ਦੀ ਸਾਰੀ ਡਿਊਟੀ ਬਣਦੀ ਹੈ, ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਸਾਰੇ ਪੁਲਿਸ ਮੁਲਾਜ਼ਮ ਮਾੜੇ ਵੀ ਨਹੀਂ ਹੁੰਦੇ, ਚੰਗੇ ਵੀ ਨਹੀਂ ਹੁੰਦੇ, ਤਾਂ ਅਸੀਂ ਤੁਹਾਡੇ ਪੰਜਾਬ ਦੇ ਧੀਆਂ ਪੁੱਤ ਹੈਗੇ ਹਾਂ। ਸਾਡੀਆਂ ਉਹ ਦੋ ਭੈਣਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਜੋ ਮੂੰਹੋਂ ਬੋਲੀ ਪਹਿਨ ਕੇ ਅਸੀਂ ਸਿੱਪੀ ਸ਼ਰਮਾ, ਉਸ ਨੂੰ ਥਾਣੇ ਤੇ ਉੱਥੇ ਰੋਕ ਲਿਆ ਗਿਆ ਹੈ। ਇਹ ਸਾਡਾ ਚੈਲੰਜ ਹੈ ਔਰ ਵਾਅਦਾ ਵੀ ਹੈ ਕਿ ਇੱਥੋਂ ਦਾ ਜਿੰਨਾ ਵੀ ਪ੍ਰਸ਼ਾਸਨ ਹੈ ਨਵਾਂ ਸ਼ਹਿਰ ਦਾ, ਤਾਂ ਇਹ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ। ਉਹਨੂੰ ਕਿਰਪਾ ਕਰਕੇ ਛੱਡਿਆ ਜਾਵੇ, ਕਿਉਂਕਿ ਉਹਨਾਂ ਨੇ ਆ ਰਹੀਆਂ ਨੇ ਹੱਕ ਮੰਗਣ ਲਈ। ਹੱਕ ਮੰਗਣਾ ਸਾਡਾ ਰਾਈਟ ਹੈ, ਕਿਉਂਕਿ ਭਗਤ ਸਿੰਘ ਨੇ ਵੀ ਇੱਕ ਪੰਨਾ ਜਦੋਂ ਜੇਲ੍ਹ ਦੀ ਡਾਇਰੀ ਵਿੱਚ ਮੋੜਿਆ ਸੀ। ਇਹ ਸਰਕਾਰਾਂ ਹੱਕ ਦਿੰਦੀਆਂ ਨਹੀਂ,
ਹੱਕ ਮੰਗਣੇ ਪੈਂਦੇ ਆ। ਜੇ ਭਗਵੰਤ ਮਾਨ ਚੰਗਾ ਹੁੰਦਾ ਤਾਂ ਅੱਜ ਸਾਨੂੰ ਟੈਂਕੀਆਂ ਤੇ ਕਿਉਂ ਚੜ੍ਹਨਾ ਪੈਂਦਾ, ਜਿਹੜਾ ਹਰ ਰੋਜ਼ ਤੇ ਹਰ ਚੈਨਲ ਤੇ ਹਰ ਲਾਈਵ ਤੇ ਕਹਿੰਦਾ ਹੈ ਕਿ ਮੇਰੀ ਸਰਕਾਰ ਆਉਣ ਤੇ ਤੁਹਾਨੂੰ ਟੈਂਕੀਆਂ ਟਾਵਰਾਂ ਤੇ ਨਹੀਂ ਚੜ੍ਹਨ ਦਿੱਤਾ ਜਾਏਗਾ। ਅੱਜ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਪਰ ਭਗਵੰਤ ਸਿੰਘ ਮਾਨ ਨੂੰ ਇੱਕ ਸਾਡਾ ਸਵਾਲ ਹੈ ਕਿ ਅਸੀਂ ਤੁਹਾਡੇ ਪੰਜਾਬ ਦੇ ਬੱਚੇ ਨਹੀਂ, ਅਸੀਂ ਪਾਕਿਸਤਾਨ ਤੋਂ ਆਏ ਹਾਂ। ਲਾਹਨਤਾਂ ਇਹੋ ਜਿਹੇ ਸਰਕਾਰਾਂ ਨੂੰ। 50% ਆਮ ਆਦਮੀ ਨੂੰ ਲਿਆਉਣ ਦੇ ਵਿੱਚ ਇਹ ਬੇਰੁਜ਼ਗਾਰਾਂ ਦਾ ਹੱਕ ਹੈ, ਨਹੀਂ ਤਾਂ ਇਹ ਸਰਕਾਰ ਨਹੀਂ ਬਣਦੀ ਸੀ। ਪਰ ਅਸੀਂ ਸੋਚਿਆ ਪਿਛਲੀਆਂ ਸਰਕਾਰਾਂ ਦੋਨੋਂ ਨਕਮੀਆਂ ਸੀ, ਇੱਕ ਵਾਰੀ ਸ਼ਾਇਦ ਬਦਲ ਕੇ ਦੇਖ ਲਈਏ। ਪਰ ਆਹ ਹੈਗਾ ਬਦਲਾਵ ਇਹਨਾਂ ਦਾ। ਇੱਥੋਂ ਦੇ ਜਿੰਨਾ ਵੀ ਆਲਾ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਸਾਥੀ ਨੇ ਅੱਜ ਉਹਨਾਂ ਦਾ ਜਲੂਸ ਕੱਢਾਂਗੇ ਪੂਰਾ। ਪੰਡਾਲ ਦੇ ਵਿੱਚ ਵੀ ਸਾਡੇ ਸਾਥੀ ਜਾਣਗੇ, ਇੱਥੋਂ ਵੀ 2 ਜਾਨਾਂ ਜਾਣਗੀਆਂ। ਗੁਰਦਾਸਪੁਰ ਦੇ ਵਿੱਚ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਇਰਾਦਾ ਕਤਲ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ 3 ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ ਆ। ਇਹਨਾਂ ਨੌਜਵਾਨਾਂ ਦੇ ਵਿੱਚ ਗੁਰਜੀਤ ਸਿੰਘ ਘੈਂਟ, ਇੰਦਰਪਾਲ ਸਿੰਘ ਅਤੇ ਅਨੁਰਾਗ ਗੁਪਤਾ ਦੇ ਨਾਂ ਸ਼ਾਮਲ ਸਨ। ਇਹਨਾਂ ਨੌਜਵਾਨਾਂ ਦੀ ਪੈਰਵਾਈ 5 ਆਬ ਲਾਇਰਸ ਵੱਲੋਂ ਜਸਪਾਲ ਸਿੰਘ ਮੰਝਪੁਰ ਹੋਰਾਂ ਦੀ ਟੀਮ ਵੱਲੋਂ ਕੀਤੀ ਗਈ ਸੀ। ਅਪ੍ਰੈਲ 2015 ਦੇ ਵਿੱਚ ਇੱਕ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਉੱਤੇ ਇੱਕ ਇਰਾਦਾ ਕਤਲ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਸੀ ਗੁਰਦਾਸਪੁਰ ਪੁਲਿਸ ਵੱਲੋਂ, ਜਿਹਦੇ 'ਚ ਭਾਈ ਕਸ਼ਮੀਰ ਸਿੰਘ ਪਿੰਡ ਗਲਵੱਡੀ ਜ਼ਿਲ੍ਹਾ ਲੁਧਿਆਣਾ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਦੇ ਵਿੱਚ ਗੁਰਜੀਤ ਸਿੰਘ ਘੈਂਟ, ਇੰਦਰਪਾਲ ਸਿੰਘ ਤੇ ਅਨੁਰਾਗ ਗੁਪਤਾ ਨਾਮੀ 3 ਹੋਰ ਨੌਜਵਾਨਾਂ ਨੂੰ ਇਹਦੇ 'ਚ ਨੋਮੀਨੇਟ ਕੀਤਾ ਗਿਆ ਸੀਗਾ। ਇਸ ਕੇਸ ਦੇ ਵਿੱਚ 307, 420, 467, 68, 25, 27 ਆਰਮਜ਼ ਐਕਟ 124A, ਦੇਸ਼ ਧਰੋਹ 153, 153B IPC ਦੇ ਤਹਿਤ ਮੁਕੱਦਮਾ ਦਰਜ ਕਰਕੇ ਚਲਾਨ ਅਦਾਲਤ 'ਚ ਦਿੱਤਾ ਗਿਆ ਸੀ, ਜਿਹਦੀ ਮੁੱਢਲੇ ਰੂਪ ਦੇ ਵਿੱਚ ਪੈਰਵਾਈ ਵਕੀਲ ਸਰਦਾਰ ਭੁਪਿੰਦਰ ਸਿੰਘ ਧਕਾਰਾ ਗੁਰਦਾਸਪੁਰ, ਵੀਰਜੀਤ ਜਤਿੰਦਰ ਸਿੰਘ ਤੇ ਸੀਨੀਅਰ ਐਡਵੋਕੇਟ ਸਰਦਾਰ ਤਰਲੋਚਨ ਸਿੰਘ ਹੁਣਾਂ ਨੇ ਕੀਤੀ ਸੀ। ਸੀਨੀਅਰ ਐਡਵੋਕੇਟ ਸਰਦਾਰ ਤਰਲੋਚਨ ਸਿੰਘ ਦੀ ਵਡੇਰੀ ਉਮਰ ਹੋਣ ਕਰਕੇ ਉਹਨਾਂ ਦੀ ਸਿਹਤ ਨਾਸਾਜ਼ ਰਹਿਣ ਕਰਕੇ ਵੀਰਾਂ ਨੇ ਗੁਰਜੀਤ ਸਿੰਘ, ਇੰਦਰਪਾਲ ਸਿੰਘ ਹੁਣਾਂ ਨੇ ਦਾਸ ਨੂੰ ਕਿਹਾ ਸੀ ਵੀ ਤੁਸੀਂ ਪੰਜਾਬ ਲਾਇਰਸ ਵੱਲੋਂ ਇਸ ਕੇਸ ਦੀ ਜਿਹੜੀ ਫਾਈਨਲ ਆਰਗੂਮੈਂਟ ਤੇ ਆਓ। ਸੋ ਪਿਛਲੇ 2 ਤਰੀਕ ਪਹਿਲਾਂ ਜਿਹੜੀ ਆ ਉਹ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ PS ਰਾਏ ਗੁਰਦਾਸਪੁਰ ਦੀ ਅਦਾਲਤ ਦੇ ਵਿੱਚ ਇਹਦੀ ਬਹਿਸ ਕਰ ਦਿੱਤੀ ਗਈ ਸੀਗੀ ਤੇ ਇਸ ਕੇਸ ਦੀ ਬਹਿਸ ਤੋਂ ਬਾਅਦ ਹੁਕਮ ਤੇ ਅੱਜ 26 ਸਤੰਬਰ 2022 ਤਰੀਕ ਪਾਈ ਗਈ ਸੀ। ਸੋ ਅੱਜ ਦੁਪਹਿਰ ਬਾਅਦ ਜੱਜ ਸ਼੍ਰੀ PS ਰਾਏ ਐਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਨੇ ਇਸ ਕੇਸ ਦੇ ਵਿੱਚੋਂ ਭਾਈ ਗੁਰਜੀਤ ਸਿੰਘ ਘੈਂਟ, ਇੰਦਰਪਾਲ ਸਿੰਘ ਤੇ ਅਨੁਰਾਗ ਗੁਪਤਾ 3 ਨੌਜਵਾਨਾਂ ਨੂੰ ਬਾਇਜ਼ਤ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ। ਜ਼ਿਕਰਯੋਗ ਆ ਕਿ ਭਾਈ ਕਸ਼ਮੀਰ ਸਿੰਘ ਗਲਵੱਡੀ ਨਾਭਾ ਜੇਲ੍ਹ ਬ੍ਰੇਕ ਕੇਸ ਦੇ ਦੌਰਾਨ ਨਾਭਾ ਜੇਲ੍ਹ 'ਚੋਂ ਫਰਨ ਹੋ ਗਏ ਸਨ, ਜਿਨ੍ਹਾਂ ਨੂੰ ਉਸ ਤੋਂ ਬਾਅਦ ਅਰੈਸਟ ਨਹੀਂ ਕੀਤਾ ਗਿਆ। ਇਸ ਕੇਸ ਦੇ ਵਿੱਚ ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰ PO ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਸੋ ਉਹਨਾਂ ਦੀ ਅਰੈਸਟ ਤੋਂ ਬਾਅਦ ਜਾਂ ਉਹਨਾਂ ਦੇ ਸਰੈਂਡਰ ਤੋਂ ਬਾਅਦ ਉਹਨਾਂ ਦੇ ਦੁਬਾਰੇ ਵੱਖਰੇ ਕੇਸ ਚੱਲੇਗਾ। ਸੋ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੂਸ ਯੂਕਰੇਨ ਟਕਰਾਅ ਦੇ ਵਿੱਚ ਯੂਰਪ ਦੀ ਊਰਜਾ ਇੱਕ ਵੱਡਾ ਫੈਕਟਰ ਹੈ। ਲਗਾਤਾਰ ਜਿਹੜਾ ਯੂਰਪ ਆ ਉਹ ਇਸ ਗੱਲ ਦੇ ਚੱਲਦਿਆਂ ਰੂਸ ਦੇ ਦਬਾਅ ਦੇ ਅਧੀਨ ਰਿਹਾ ਕਿ ਯੂਰਪ ਦੀ ਵੱਡੀ ਜਿਹੜੀ ਊਰਜਾ ਆ, ਐਨਰਜੀ ਸਪਲਾਈ ਲਾਈਨ ਆ, ਉਹ ਰਸ਼ੀਆ ਤੋਂ ਆਉਂਦੀ ਆ ਤੇ ਯੂਰਪ ਤੱਕ ਇਹ ਐਨਰਜੀ ਸਪਲਾਈ ਲਾਈਨ ਲਿਆਉਣ ਵਾਲੀ ਜਿਹੜੀ ਨੋਰਡ ਸਟਰੀਮ ਪਾਈਪਲਾਈਨ ਆ, ਜੋ ਕਿ ਸਮੁੰਦਰ ਦੇ ਥੱਲਿਓਂ ਲੰਘਦੀ ਆ, ਇਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਹੈ। ਯੂਰੋਪੀਅਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਲੀਕੇਜ ਜਿਹੜੀ ਆ ਇਹ ਸਾਜ਼ਿਸ਼ ਦੇ ਤਹਿਤ ਕਿਸੇ ਵੱਲੋਂ ਇਸ ਲੀਕੇਜ ਨੂੰ ਅੰਜਾਮ ਦਿੱਤਾ ਗਿਆ ਆ। ਹਾਲਾਂਕਿ ਰੂਸ ਨੇ ਇਸ ਲੀਕੇਜ ਦੇ ਵਿੱਚ ਆਪਣਾ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਦੀ ਗੱਲ ਨੂੰ ਉਹਨਾਂ ਨੇ ਸਟੂਪਿਡ ਗੱਲ ਕਿਹਾ ਹੈ, ਅਜਿਹੇ ਦੋਸ਼ਾਂ ਨੂੰ ਸਟੂਪਿਡਿਟੀ ਦੱਸਿਆ ਆ। ਤੇ ਪਰ ਇਸ ਦੇ ਨਾਲ ਯੂਰਪ ਦੇ ਵਿੱਚ ਊਰਜਾ ਨੂੰ ਲੈ ਕੇ ਇੱਕ ਵੱਡੀ ਇਨਸਿਕਿਉਰਿਟੀ ਖੜੀ ਹੋ ਗਈ ਆ। ਇਸ ਤੋਂ ਇਲਾਵਾ ਰੂਸ ਵੱਲੋਂ ਇਹ ਦਾਅਵਾ ਕੀਤਾ ਗਿਆ, ਐਲਾਨ ਕੀਤਾ ਗਿਆ ਹੈ ਕਿ ਜਿਹੜਾ ਡੋਨਸਕ ਸੂਬਾ ਆ ਪੂਰਬੀ ਯੂਕਰੇਨ ਦਾ, ਉਹ ਸੂਬਾ ਜਿਸ ਦੇ ਵਿੱਚ ਰੂਸ ਵੱਲੋਂ ਰਾਇਸ਼ੁਮਾਰੀ ਵੀ ਕਰਵਾਈ ਗਈ ਆ ਤੇ ਇਸ ਇਲਾਕੇ ਦੇ ਉੱਤੇ ਰੂਸ ਨੇ ਕਿਹਾ ਕਿ ਜਦੋਂ ਤੱਕ ਪੂਰੀ ਤਰ੍ਹਾਂ ਰੂਸ ਦਾ ਕਬਜ਼ਾ ਪ੍ਰਬੰਧ ਨਹੀਂ ਹੋ ਜਾਂਦਾ, ਉਦੋਂ ਤੱਕ ਜਿਹੜੀ ਇਹ ਜੰਗ ਆ ਇਹ ਜਾਰੀ ਰਹੇਗੀ। ਰੂਸ ਤੋਂ ਜਰਮਨੀ ਨੂੰ ਗੈਸ ਸਪਲਾਈ ਕਰਨ ਵਾਲੀ ਸਭ ਤੋਂ ਅਹਿਮ ਨੋਰਡ ਸਟਰੀਮ ਪਾਈਪਲਾਈਨ ਵਿੱਚ ਲੀਕੇਜ ਨੇ ਸਾਰੇ ਯੂਰਪ ਨੂੰ ਫਿਕਰ ਛੇੜ ਦਿੱਤੀ ਹੈ। ਯੂਰਪੀਅਨ ਯੂਨੀਅਨ ਨੇ ਇਸ ਲੀਕ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਪ੍ਰਗਟ ਕੀਤਾ ਹੈ। ਇਹ ਪਾਈਪਲਾਈਨ ਸਮੁੰਦਰ ਦੇ ਥੱਲੋਂ ਲੰਘਦੀ ਹੈ। ਯੂਰਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਮੁਖੀ ਨੇ ਕਿਹਾ ਕਿ ਯੂਰਪ ਦੀ ਊਰਜਾ ਨਾਲ ਜੁੜੇ ਢਾਂਚੇ ਨੂੰ ਨੁਕਸਾਨ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਰੇ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਲੀਕੇਜ ਕਿਸੇ ਵੱਲੋਂ ਜਾਣ-ਬੁੱਝ ਕੇ ਕਰਵਾਈ ਗਈ ਹੈ। ਇਸ ਲੀਕੇਜ ਨਾਲ ਯੂਰਪ ਵਿੱਚ ਊਰਜਾ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਰੂਸ ਨੇ ਉਸ ਉੱਤੇ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਦੇ ਲੱਗ ਰਹੇ ਦੋਸ਼ਾਂ ਨੂੰ ਬੇਵਕੂਫੀ ਦੱਸਿਆ ਹੈ। ਰੂਸ ਹੁਣ ਇਸ ਰਾਇਸ਼ੁਮਾਰੀ ਨੂੰ ਆਧਾਰ ਬਣਾ ਕੇ ਇਹਨਾਂ 4 ਇਲਾਕਿਆਂ ਨੂੰ ਆਪਣੇ ਵਿੱਚ ਮਿਲਾਉਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਜਾ ਰਿਹਾ ਹੈ। ਰੂਸ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਉਹ ਯੂਕਰੇਨ ਦੇ ਪੂਰਬੀ ਡੋਨਸ ਖਿੱਤੇ ਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਲੈਂਦਾ, ਜੰਗ ਜਾਰੀ ਰਹੇਗੀ। ਬੀਤੇ ਦਿਨੀ ਨੈੱਟਫਲਿਕਸ ਦੇ ਉੱਤੇ ਜਾਰੀ ਹੋਈ ਨਵੰਬਰ 1984 ਸਿੱਖ ਕਤਲੇਆਮ ਨਾਲ ਸੰਬੰਧਿਤ ਫਿਲਮ ਜੋਗੀ, ਜਿਸ ਦੇ ਵਿੱਚ ਦਿਲਜੀਤ ਦੋਸਾਂਝ ਵੱਲੋਂ ਮੁੱਖ ਅਦਾਕਾਰ ਦਾ ਰੋਲ ਨਿਭਾਇਆ ਗਿਆ ਸੀ। ਇਸ ਫਿਲਮ ਦੀ ਸਮੁੱਚੀ ਟੀਮ ਜਿਹੜੀ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਪਹੁੰਚੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿੱਚ ਉਹ ਕਲਾਕਾਰ, ਉਹ ਆਰਟਿਸਟ ਜਿਨ੍ਹਾਂ ਨੇ ਬਹੁਤ ਵੱਡੀ ਸੱਚਾਈ ਅੱਜ ਦੁਨੀਆ ਦੇ ਸਾਹਮਣੇ ਲੈ ਕੇ ਆਇਆ ਹੈ। ਸਰਦਾਰ ਅਰਵਿੰਦਰ ਸਿੰਘ ਗਿੱਲ ਜੀ, ਸਰਦਾਰ ਕਮਲਪ੍ਰੀਤ ਸਿੰਘ, ਬੇਟਾ ਨਿਮਰਤ ਪ੍ਰਤਾਪ ਸਿੰਘ, ਸਮਰਜੀਤ ਸਿੰਘ, ਸਰਦਾਰ ਅਪਿੰਦਰ ਸਿੰਘ ਜੀ। ਇਹ ਮੂਵੀ ਜਿਹੜੀ ਜੋਗੀ ਮੂਵੀ ਬਣੀ, ਜਿਹਦੀ ਸਟਾਰ ਕਾਸਟਿੰਗ ਦਿਲਜੀਤ ਦੋਸਾਂਝ ਜੀ ਨੇ ਕੀਤੀ ਹੈ ਔਰ ਉਹਦੇ ਸਾਰੇ ਸਹਿਯੋਗੀ ਰਹੇ ਹੈ। ਬਚਪਨ ਦਾ ਰੋਲ, ਛੋਟੇ ਉੱਥੇ ਬੱਚਿਆਂ ਦਾ ਰੋਲ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਭਰਾ, ਉਹਨਾਂ ਦੇ ਪਿਤਾ ਜੀ ਦਾ ਰੋਲ ਇਹਨਾਂ ਨੇ ਸਾਰਿਆਂ ਨੇ ਨਿਭਾਇਆ। ਉਹ ਸੱਚਾਈ ਜਿਹੜੀ 1984 ਦਾ ਜਿਹੜਾ ਦੁਖਾਂਤ ਅੱਜ ਦੁਨੀਆ ਭੁੱਲ ਚੁੱਕੀ ਹੈ ਔਰ ਉਹਦਾ ਇਨਸਾਫ ਅੱਜ ਤੱਕ ਸਾਨੂੰ ਨਹੀਂ ਮਿਲਿਆ, ਜਿਹਦੀ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ ਹਾਂ। ਅੱਜ ਉਸ ਸੱਚਾਈ ਨੂੰ ਦੁਨੀਆ ਦੇ ਅੱਗੇ ਲੈ ਕੇ ਆਉਣ ਦਾ ਬਹੁਤ ਵੱਡਾ ਰੋਲ ਕੀਤਾ ਇਹਨਾਂ ਨੇ ਔਰ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਦਾ, ਧੰਨਵਾਦ ਕਰਦਾ ਕਿ ਤੁਸੀਂ ਆਪਣੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਇਸ ਕੰਮ ਨੂੰ ਨਿਭਾਇਆ, ਇਸ ਰੋਲ ਨੂੰ ਨਿਭਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਸ ਤਰੀਕੇ ਦੇ ਨਾਲ ਪ੍ਰੋਜੈਕਟਸ ਲੈ ਕੇ ਆ ਰਹੇ ਹੋ, ਜੋ ਮੂਵੀਆਂ ਜਿਹਦੇ ਨਾਲ ਜਿੱਥੇ ਅਸੀਂ ਆਪਣੇ ਕੌਮ ਦੇ ਉਹ ਪਲ ਲੋਕਾਂ ਦੇ ਅੱਗੇ ਲਿਆ ਸਕੀਏ ਜਿਹਨੂੰ ਅੱਜ ਲੋਕ ਭੁੱਲਦੇ ਜਾ ਰਹੇ ਆ। ਸੋ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਦਾ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਨੇ ਇਹਨਾਂ ਦਾ ਸਤਿਕਾਰ ਕੀਤਾ ਸਿਰਫ ਇਸ ਕਰਕੇ ਕਿ ਸੱਚਾਈ ਸਾਹਮਣੇ ਲਿਆਉਣ ਦੀ ਗੱਲ ਔਰ ਆਪਣੇ ਸਰੂਪ ਨੂੰ ਜਿਹੜੀ ਬਚਾਉਣ ਦੀ ਗੱਲ ਕੀਤੀ ਹੈ। ਸੋ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ। ਬੇਟਾ ਸਮਰਪ੍ਰੀਤ ਸਿੰਘ, ਸਮਰਜੀਤ ਸਿੰਘ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਜਿਹੜਾ ਅੱਛੇ ਕਿਰਦਾਰ ਨਿਭਾ ਰਿਹਾ ਹੈ। ਸਰਦਾਰ ਬੇਟਾ ਨਿਮਰਤ ਪ੍ਰਤਾਪ ਸਿੰਘ ਜੀ ਨੇ ਬਹੁਤ ਮੂਵੀਜ਼ ਹੋਰ ਵੀ ਵੱਡੇ ਆਰਟਿਸਟ ਨਾਲ ਕੀਤੀਆਂ ਨੇ, ਮਗਰ ਇਸ ਪਿਕਚਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਨ ਲੋਕਾਂ ਨੇ ਸਾਰਿਆਂ ਨੇ ਕਿਰਦਾਰ ਨਿਭਾਇਆ ਇੱਕ ਅਲੱਗ ਕਿਸਮ ਦਾ। ਮੈਂ ਜ਼ਰੂਰ ਸੰਗਤਾਂ ਨੂੰ ਕਹਾਂਗਾ ਕਿ ਉਹ ਜ਼ਰੂਰ ਮੂਵੀ ਨੂੰ ਵੀ ਉਸ ਕਨਸੈਪਟ ਨਾਲ ਦੇਖਣ ਕਿ ਜੋ ਸਾਡੇ ਦੇ ਉੱਤੇ ਵਾਪਰਿਆ ਤੇ ਤਦ ਪਤਾ ਚੱਲੇਗਾ ਕਿ ਸਾਡੀ ਕਿੰਨੀ ਵੱਡੀ ਲੜਾਈ ਹੈ ਔਰ ਇਸ ਦੇਸ਼ ਦੀ ਕਿੰਨੀ ਵੱਡੀ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰੀ ਹੈ ਜਿਹੜੀ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲ ਸਕਿਆ। ਜਿਵੇਂ ਸਭ ਨੂੰ ਪੂਰੇ ਸੰਸਾਰ ਨੂੰ ਪਤਾ ਹੈ ਕਿ ਵੀ ਸਾਡੀ ਗੱਲ ਹੈ, ਸਾਡੇ ਨਾਲ ਕੀ ਵਾਪਰਿਆ ਸੀ। ਸ਼ਾਇਦ ਮੈਨੂੰ ਇਹ ਦੱਸਣ ਦੀ ਵੀ ਲੋੜ ਨਹੀਂ ਕਿਉਂਕਿ ਬੜਿਆਂ ਦੇ ਹੰਝੂ ਨਿਕਲ ਆਉਂਦੇ ਨੇ, ਸਾਡੀ ਛਾਤੀ ਕੰਬਦੀ ਹੈ ਕਿ ਵੀ ਸਾਡੇ ਨਾਲ ਬਹੁਤ ਦਰਦਨਾਕ ਹੋਇਆ ਸੀ। ਤੇ ਮੈਂ ਸਿਰਫ ਤੇ ਸਿਰਫ ਇੱਕ ਸਿੱਖਾਂ ਦੀ ਹੀ ਨਹੀਂ ਗੱਲ ਕਰਾਂਗਾ, ਮੈਂ ਗੱਲ ਕਰਾਂਗਾ ਹਿਊਮੈਨਿਟੀ ਦੀ, ਕਿਉਂਕਿ ਇਹ ਦੁਨੀਆ ਦੇ ਵਿੱਚ, ਦੁਨੀਆ ਦੇ ਕੋਨੇ ਦੇ ਵਿੱਚ ਅਗਰ ਕਿਤੇ ਵੀ ਕੋਈ ਐਸੀ ਦਰਦਨਾਕ ਘਟਨਾ ਵਾਪਰਦੀ ਹੈ ਤਾਂ ਉਹ ਮੰਦਭਾਗੀ ਹੀ ਮੰਨੀ ਜਾਏਗੀ। ਤੇ ਸਿਰਫ ਸਿੱਖਾਂ ਦੀ ਨਹੀਂ ਗੱਲ ਕਿ ਕਿਤੇ ਵੀ ਕੋਈ ਅਮਰੀਕਾ ਦੇ ਵਿੱਚ ਹੈ, ਕੋਈ ਕੈਨੇਡਾ, ਜਿਸ ਕਿਸੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਹੁੰਦਾ ਉਹ ਮੰਦਭਾਗਾ ਹੀ ਮੰਨਿਆ ਜਾਏਗਾ। ਤੇ ਇਸ ਫਿਲਮ ਦੇ ਵਿੱਚ ਇੱਕ ਬਹੁਤ ਸਾਰੀਆਂ ਸਟੋਰੀਜ਼ ਨੂੰ ਕੰਬਾਈਨ ਕਰਕੇ ਅਲੀ ਅਬਾਸ ਜ਼ਫਰ ਜੀ ਵੱਲੋਂ ਮੇਨ ਕਿਰਦਾਰ ਦਲਜੀਤ ਦੋਸਾਂਝ ਤੇ ਬਾਕੀ ਜਿੰਨੇ ਵੀ ਸਾਰੇ ਕੋ ਸਟਾਰਸ ਦੇ ਨਾਲ ਉਹਨਾਂ ਨੂੰ ਸਭ ਨੂੰ ਮਿਲਾ ਕੇ ਇੱਕ ਛੋਟੀ ਜਿਹੀ ਸਟੋਰੀ ਕ੍ਰੀਏਟ ਕੀਤੀ ਗਈ ਕਿ ਕਿਵੇਂ ਇੱਕ ਪਰਿਵਾਰ 3 ਦਿਨ ਦਾ ਸਰਵਾਈਵਲ ਕਰਦਾ ਤੇ ਸਿਰਫ ਆਪਣੇ ਪਰਿਵਾਰ ਹੀ ਨਹੀਂ, ਆਪਣੇ ਪਰਿਵਾਰ ਦੇ ਨਾਲ ਹੋਰ 100-150 ਬੰਦਾ ਜਿੰਨਾ ਹੁੰਦਾ ਉਹ ਸਾਰਿਆਂ ਨੂੰ ਬਚਾ ਕੇ ਲੈ ਕੇ ਜਾਂਦੇ ਆ। ਤੇ ਮੈਨੂੰ ਲੱਗਦਾ ਕਿ ਵੀ ਇਹ ਸਾਨੂੰ ਆਪਣੇ ਬੱਚਿਆਂ ਨੂੰ ਵੀ ਦਿਖਾਣੀ ਚਾਹੀਦੀ, ਹਰ ਇੱਕ ਨੂੰ ਦਿਖਾਣੀ ਚਾਹੀਦੀ ਹੈ ਕਿ ਤਾਂ ਜੋ ਆਪਾਂ ਸਾਡੇ ਨਾਲ ਜੋ ਹੋਇਆ ਉਸ ਅਸੀਂ ਭੁੱਲ ਨਾ ਸਕੀਏ। ਤੇ ਮੈਂ ਬਹੁਤ ਵਧਾਈ ਦਿੰਦਾ ਪੂਰੀ ਦੀ ਪੂਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ। ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵੀ ਸਾਡੀ ਦੀ ਪੂਰੀ ਸਿੱਖ ਕੌਮ ਸਾਡੇ ਨਾਲ ਖੜੀ ਹੈ ਤੇ ਸਾਨੂੰ ਹੁੰਗਾਰਾ ਦੇ ਰਹੀ ਹੈ ਕਿ ਆਪਾਂ ਨੂੰ ਹੋਰ ਐਸਾ ਦੇ ਪ੍ਰੋਜੈਕਟ ਕਰਨੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।